ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਪੰਜਾਬ ਹਰਿਆਣਾ ਸਰਹੱਦ ਦੀ, ਤੇ ਗੈਂਗਵਾਰ ਹੋਈ ਹੈ ਜੀ, 2 ਜਣਿਆਂ ਦੀ ਮੌਤ ਵੀ ਹੋਈ ਹੈ। ਹਾਂਜੀ, ਇਹ ਕਾਲਿਆਂ ਵਾਲੀ ਆ, ਕਾਲਿਆਂ ਵਾਲੀ ਮੰਡੀ ਬਿਲਕੁਲ ਨਾਲ ਆ ਹਾਂਜੀ। ਪੰਜਾਬ ਦੇ ਵਿੱਚ, ਡੱਬ ਵਾਲੀ ਤੋਂ ਸਾਈਡ ਤੇ ਥੋੜਾ ਜਿਹਾ ਕਾਲਿਆਂ ਵਾਲੀ, ਤਾਂ ਉੱਥੇ ਇਹ ਸਾਰਾ ਕੁਝ ਹੋਇਆ। ਕਾਲਿਆਂ ਵਾਲੀ ਤੋਂ ਜਦੋਂ ਥੱਲੇ ਨੂੰ ਇੱਧਰ ਨੂੰ ਆਈਏ ਤੇ ਪੰਜਾਬ ਸ਼ੁਰੂ ਹੋ ਜਾਂਦਾ ਜੀ। ਤੇ ਉਸ ਬਾਰਡਰ ਏਰੀਏ ਤੇ ਗੱਡੀ 'ਚ ਗੱਡੀ ਮਾਰੀ ਨੇ। ਉਸ ਤੋਂ ਬਾਅਦ ਫਿਰ ਅੰਨ੍ਹੇਵਾਹ ਇਹਨਾਂ ਨੇ ਗੋਲੀਆਂ ਚਲਾਈਆਂ, ਜਿਹੜੇ ਹਮਲਾਵਰ ਆਏ ਸਨ, ਤੇ ਗੋਲੀਆਂ ਚਲਾ ਕੇ ਇਹਨਾਂ ਨੇ 2 ਬੰਦੇ ਮਾਰੇ ਤੇ 2 ਬੰਦੇ ਜਿਹੜੇ ਨੇ ਉਹ ਜ਼ਖਮੀ ਨੇ। ਤਾਂ ਦੇਖੋ ਗੱਲ ਇਹ ਆ ਕਿ ਇਸ ਵੇਲੇ ਇਹ ਸਮਝ ਨਹੀਂ ਆ ਰਹੀ ਕਿ ਕੀ ਬਣਦਾ ਪਿਆ, ਕੀ ਚੱਲਦਾ ਪਿਆ ਪ੍ਰਵੀਨ ਜੀ, ਕੋਈ ਪਤਾ ਨਹੀਂ ਲੱਗਦਾ ਉਹਦੇ। ਦੇਖ ਲਓ, ਹਿਸਾਬ ਲਾ ਲਓ ਕਿ ਗੱਡੀ ਵੀ ਉੱਥੇ ਛੱਡ ਗਏ ਨੇ, ਗੱਡੀ ਵੀ ਉੱਥੇ ਛੱਡ ਗਏ ਆ। ਹੁਣ 2-3 ਸਟੇਟਾਂ ਇੱਥੇ ਲੱਗਦੀਆਂ ਵਾ, ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਪਾਸੇ ਤੇ ਉਰੇ ਨੂੰ ਪੰਜਾਬ ਸ਼ੁਰੂ ਹੋ ਜਾਂਦਾ ਹੈ, ਜੇ ਡੱਬ ਵਾਲੀ ਤੋਂ ਸ਼ੁਪਦੇ ਵਾਲੇ ਪਾਸੇ ਚਲੇ ਜਾਓਗੇ ਰਾਜਸਥਾਨ ਸਟਾਰਟ ਹੋ ਜਾਂਦਾ। ਜਿੱਥੇ ਵਾਕਿਆ ਹੋਇਆ ਉਹ ਹਰਿਆਣਾ ਹੈ। ਹਾਲੇ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਬਈ ਉਹ ਮਾਰਨ ਵਾਲੇ ਕੌਣ ਨੇ, ਪਰ ਇਹ ਜ਼ਰੂਰ ਇਹਨਾਂ ਨੇ ਦੱਸਿਆ ਕਿ ਜਿਹੜੇ ਮਰਨ ਵਾਲੇ ਨੇ, ਮਰਨ ਵਾਲਿਆਂ ਦੇ ਵਿੱਚੋਂ ਵੀ ਕੁਝ ਬੰਦੇ ਜਿਹੜੇ 2 ਹੈਗੇ ਨੇ ਟੋਟਲ, ਵੀ ਇਹਨਾਂ ਤੇ ਵੀ ਕੁਝ ਕ੍ਰਿਮੀਨਲ ਕੇਸ ਜਿਹੜੇ ਆ ਉਹ ਦਰਜ ਨੇ। ਰਿਕਾਰਡ ਇਹਨਾਂ ਦਾ ਵੀ ਜਿਹੜਾ ਹੈ ਉਹ ਐਸਾ ਹੀ ਹੈ, ਤਾਂ ਸਮਝਿਆ ਜਾਂਦਾ। ਹਾਲਾਂਕਿ ਹੁਣ ਖੁੱਲ ਕੇ ਤਾਂ ਕੁਝ ਬੋਲ ਨਹੀਂ ਰਹੀ ਪੁਲਿਸ ਇਸ ਟਾਈਮ, ਪਰ ਕਿਹਾ ਇਹੀ ਜਾ ਰਿਹਾ ਜਾਂ ਸੰਕੇਤਕ ਤੌਰ ਤੇ ਉਹ ਦੱਸ ਰਹੇ ਨੇ ਕਿ ਬਈ ਗੱਲ ਇਹ ਆ ਕਿ ਇਹ ਮਾਮਲਾ ਗੈਂਗਵਾਰ ਦਾ ਹੋ ਸਕਦਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਅਸੀਂ ਕਹਿੰਦੇ ਨੇ, ਸਾਡੇ ਇੱਥੇ ਨਾ ਇੱਕ ਗੱਲ ਬੜੀ ਚੱਲਦੀ ਹੁੰਦੀ ਆ, ਅਸੀਂ ਕਈ ਵਾਰ ਦੇਖ ਕੇ ਤੇ ਸੁਣ ਕੇ ਹੈਰਾਨ ਵੀ ਹੁੰਦੇ ਆ। ਹਾਂਜੀ, ਆਪਣੇ ਪੰਜਾਬੀ ਪਤਾ ਕੀ ਕਹਿੰਦੇ ਨੇ? ਕਹਿੰਦੇ ਸਾਡੀ ਪੰਜਾਬ ਦੀ ਅਣਖ ਨੂੰ ਇਹ ਲਲਕਾਰ ਆ, ਏਜੰਸੀਆਂ ਕਾਰਾ ਕਰਦੀਆਂ ਨੇ, ਮਤਲਬ ਕਿ ਬੰਦੇ ਆਉਂਦੇ ਨੇ ਬਾਹਰੋਂ, ਬੰਦੇ ਮਾਰ ਜਾਂਦੇ ਨੇ। ਹਰਿਆਣੇ 'ਚ ਸਾਡੇ ਨਾਲੋਂ ਵੀ 4 ਰਤੀਆਂ ਵੱਧ ਹੋਇਆ ਪਿਆ ਸੋ। ਸਾਡੇ ਨਾਲੋਂ ਵੀ ਆ ਪਰਸੋਂ ਚੌਥ, ਮਤਲਬ ਕਿ 5-7 ਦਿਨ ਦੀ ਗੱਲ ਹੋਏਗੀ, ਪਰਸੋਂ ਚੌਥ ਮੈਂ ਇੱਕ ਵੇਖਿਆ ਮੁੰਡਾ, ਉਹਦੇ ਦੋਵੇਂ ਹੱਥ ਹਵੇਲੀ ਤੋਂ ਵੱਢ ਕੇ, ਕੋਈ ਢਾਬਾ ਸੀਗਾ, ਹੱਥ ਦੋਵੇਂ ਵੱਢ ਕੇ ਨਾਲ ਲੈ ਗਏ ਨੇ ਲਿਫਾਫੇ 'ਚ ਪਾ ਕੇ। ਹਿਸਾਬ ਲਾ ਲਓ। ਤੇ 10 ਮਿੰਟ ਉਹਨਾਂ ਨੇ ਉੱਥੇ ਰੁਕ ਕੇ, 10 ਮਿੰਟ ਰੁਕ ਕੇ ਪਹਿਲਾਂ ਹੱਥ ਵੱਢੇ ਨੇ। ਮਤਲਬ ਕਿ ਇਹਨੂੰ ਕ੍ਰਾਈਮ ਦੀ ਨਿਗਾਹ ਨਾਲ ਹੀ ਦੇਖੋ ਕਿ ਕਿੱਦਾਂ ਚੱਲ ਰਿਹਾ ਹੈ ਇਹ ਸਾਰਾ ਕੁਝ ਜਿਹੜਾ ਹੈ। ਇਹ ਗੈਂਗਿਜ਼ਮ ਤਾਂ ਬਹੁਤ ਜ਼ਿਆਦਾ ਵੱਧ ਗਿਆ, ਬਹੁਤ ਹੀ ਜ਼ਿਆਦਾ, ਕਿਉਂਕਿ ਅਸਲਾ ਜਿਹੜਾ ਉਹ ਹਰੇਕ ਹੀ ਚੱਕੀ ਫਿਰਦਾ ਹੈ। ਸੋ ਠੀਕ ਹੈ, ਮੈਂ ਨਹੀਂ ਗੱਲ ਕਹਿੰਦਾ ਕਿ ਏਜੰਸੀਆਂ ਕੁਝ ਨਹੀਂ ਕਰਾਉਂਦੀਆਂ, ਏਜੰਸੀਆਂ ਬਹੁਤ ਕੁਝ ਕਰਾਉਂਦੀਆਂ ਨੇ, ਬਹੁਤ ਕੁਝ ਕਰਦੇ ਆ, ਪਰ ਹਰੇਕ ਗੱਲ ਆਪਾਂ ਉਸ ਚਸ਼ਮੇ ਨਾਲ ਦੇਖਦੇ ਹਾਂ ਕਿ ਸਾਡੇ ਸ਼ਾਇਦ, ਕਿਉਂਕਿ ਸਾਨੂੰ ਇਹ ਲੱਗਦਾ ਸਾਡੀ ਟੈਨਸ਼ਨ ਜ਼ਿਆਦਾ ਜਿਹੜੀ ਹੁੰਦੀ ਹੈ ਨਾ, ਉਹ ਆਪਣੇ ਘਰ ਨੂੰ ਲੈ ਕੇ ਹੁੰਦੀ ਹੈ। ਅਸੀਂ ਇਹ ਦੇਖਦੇ ਜਾਂ ਆਪਣੇ ਪਿੰਡ 'ਚ ਸਾਨੂੰ ਜ਼ਿਆਦਾ ਦੀਦਾ ਹੈ, ਉਦਾਂ ਹੀ ਸਾਨੂੰ ਪੰਜਾਬ 'ਚ ਜ਼ਿਆਦਾ ਦੀਦਾ ਕਿ ਯਾਰ ਇੱਥੇ ਆ ਹੋ ਰਿਹਾ। ਪਰ ਹਰਿਆਣੇ ਦੀ ਹਾਲਤ ਸਾਡੇ ਤੋਂ ਵੀ ਬਦਤਰ ਹੈ। ਜਿਵੇਂ ਆਪਣੇ ਇੱਧਰ ਗੈਂਗ ਨੇ, ਉਹਨਾਂ ਦੀਆਂ ਆਪਣੇ ਨਾਲੋਂ ਵੀ ਤਗੜੀਆਂ ਤੇ ਜ਼ਿਆਦਾ ਗੈਂਗ ਜਿਹੜੀਆਂ ਇਸ ਵੇਲੇ ਐਕਟਿਵ ਨੇ, ਕਿਉਂਕਿ ਦਿੱਲੀ ਨਾਲ ਪੈਂਦਾ, ਦਿੱਲੀ ਤਾਂ ਬੁਰਾ ਹਾਲ ਹੋਇਆ ਪਿਆ। ਸੋ ਇਸ ਕਰਕੇ ਉੱਥੇ ਹਰਿਆਣੇ 'ਚ ਕੋਈ ਪਤਾ ਨਹੀਂ ਲੱਗਦਾ। 2 ਬੰਦੇ ਮਰੇ ਨੇ, 2 ਇੰਜਰਡ ਨੇ, ਤੇ ਉਹਨਾਂ 'ਚੋਂ ਇੱਕ ਦੇ ਦੱਸਦੇ ਕਿ ਗੋਲੀ ਜਿਹੜੀ ਪੈਰ 'ਚ ਲੱਗੀ ਆ, ਤੇ ਇੱਕ ਜਿਹੜਾ ਉਹ ਠੀਕ ਆ। ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਗੈਂਗਵਾਰ ਜਿਹੜੇ ਆ ਉਹ ਨਹੀਂ ਰੁਕ ਰਹੇ। ਹੁਣ ਇਹਦੇ ਵਿੱਚ ਕਦੋਂ ਗ੍ਰਿਫਤਾਰੀਆਂ ਹੁੰਦੀਆਂ, ਕਿੱਥੋਂ ਗ੍ਰਿਫਤਾਰੀਆਂ ਹੁੰਦੀਆਂ, ਦੇਖਾਂਗੇ ਆਪਾਂ ਆਉਣ ਵਾਲੇ ਦਿਨਾਂ 'ਚ ਹਰਿਆਣਾ ਪੁਲਿਸ ਦਾ ਕੀ ਐਕਸ਼ਨ ਰਹਿੰਦਾ। ਤੇ ਉਹਦਾ ਬਥੇਰਾ ਕੁਝ ਹੋਇਆ ਵੀਕਐਂਡ ਤੇ। ਇੱਕ ਤੇ ਇਹ ਆ ਕਿ ਪੈਰੀ ਨੂੰ ਫੜਿਆ, ਜਿਹਨੇ ਡੇਰਾ ਪ੍ਰੇਮੀ ਦੇ ਸ਼ੂਟਰ ਦੇ ਅਕਾਊਂਟ ਦੇ ਵਿੱਚ ਆਪਣੇ ਮਿੱਤਰ ਤੋਂ ਗਾਂ ਪੈਸੇ ਪਵਾਏ ਸਨ। ਉਹ ਬੰਦਾ ਨਜਾਇਜ਼ ਰਗੜਿਆ ਗਿਆ। ਉਹ ਕਹਿੰਦਾ ਸੀਗਾ ਉਦੋਂ ਹੀ ਕਿ ਬਈ ਮੇਰਾ ਕੋਈ ਕਸੂਰ ਨਹੀਂ, ਮੈਂ ਨਹੀਂ ਕਿਸੇ ਨੂੰ ਜਾਣਦਾ, ਮੈਨੂੰ ਤਾਂ ਮੇਰੇ ਮਿੱਤਰ ਨੇ ਕਿਹਾ ਤੇ ਮੈਂ ਪੈਸੇ ਪਵਾਤੇ, ਉਹਨੂੰ ਵੀ ਫੜ ਲਿਆ। ਫਿਰ ਦੂਸਰਾ ਇੱਕ ਤੇ ਜਿਹੜਾ ਉਹ ਬਾਜਵਾ ਮਾਰਿਆ ਸੀ ਕਾਂਸਟੇਬਲ, ਉਹ ਵੀ ਫੜਿਆ ਗਿਆ। ਇੱਕ ਇੱਥੇ ਫੇਰ ਤਲਵੰਡੀ ਸਾਬੋ 'ਚ ਗੋਲੀ ਚੱਲੀ, ਡਾਕਟਰ ਦੇ ਲੱਤ 'ਚ ਗੋਲੀ ਮਾਰੀ ਇਹਨਾਂ ਨੇ, ਜਿਹੜੇ ਆਏ ਸਨ ਵਸੂਲੀ ਵਾਸਤੇ। ਲੋਕਾਂ ਨੇ ਬਾਜ਼ਾਰ ਬੰਦ ਕੀਤਾ, ਪੁਲਿਸ ਨੂੰ ਪ੍ਰੈਸ਼ਰਾਈਜ਼ ਕੀਤਾ, ਤੇ ਅੱਧੇ ਦਿਨ ਨੂੰ, ਮੈਨੂੰ ਲੱਗਦਾ ਅੱਧਾ ਦਿਨ ਬੀਤਿਆ ਹੋਣਾ, ਅੱਧਾ ਦਿਨ ਨੂੰ ਹੀ ਪੈਣ ਦਿੱਤਾ ਪੰਜਾਬ ਪੁਲਿਸ ਨੇ, ਉਹ ਬੰਦਾ ਵੀ ਢੇਰੀ ਕਰ ਦਿੱਤਾ ਇਹਨਾਂ ਨੇ, ਹਾਲਾਂਕਿ ਜਿਉਂਦਾ ਫੜ ਲਿਆ ਗੋਲੀ ਮਾਰ ਕੇ। ਤਾਂ ਮਤਲਬ ਕਿ ਇੱਥੇ ਬਹੁਤ ਕੁਝ ਹੋ ਰਿਹਾ। ਪਰ ਇੱਕ ਘਟਨਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਹੜੀ ਸੁੰਨ ਕਰ ਦੇਣ ਵਾਲੀ ਆ, ਹਾਲਾਂਕਿ ਪੰਜਾਬੀ ਮੀਡੀਆ ਨੇ ਉਹਨੂੰ ਕਵਰ ਨਹੀਂ ਕੀਤਾ, ਜਾਂ ਇੱਕ ਅੱਧੇ ਦਿਨ ਤੱਕ ਕਵਰ ਕਰੇਗੀ। ਦਿੱਲੀ 'ਚ ਗ੍ਰਿਫਤਾਰੀਆਂ ਹੋਈਆਂ ਨੇ ਹਜ਼ੂਰ,
ਦਿੱਲੀ 'ਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਦੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਆ ਜੀ ਕਿ ਇੱਕ ਤਾਂ ਇੱਕ ਬਹੁਤ ਵੱਡਾ ਸਿੱਖ ਆਗੂ ਇਹਨਾਂ ਦੇ ਨਿਸ਼ਾਨੇ ਤੇ ਸੀ, ਐਨ ਮਤਲਬ ਕਿ ਕੰਮ ਕੰਡੇ ਤੇ ਸੀਗਾ। ਠੀਕ ਹੈ। ਜੋ ਗੱਲ ਸਮਝਣ ਚ ਆ ਰਹੀ ਹੈ, 4-5 ਟਾਰਗੇਟ ਕਿਲਿੰਗਾਂ ਇਹਨਾਂ ਕਰਨੀਆਂ ਸੀ, ਮਤਲਬ ਕਿ ਨਿਸ਼ਾਨੇ ਤੇ ਸੀਗੀਆਂ, 4-5 ਟਾਰਗੇਟ ਕਿਲਿੰਗਾਂ ਹੋਣੀਆਂ ਸੀਗੀਆਂ। ਜੀ ਜੀ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਬੰਦਿਆਂ ਨੇ ਬਾਹਰੋਂ ਕੰਮ ਕਰਵਾਉਣਾ ਸੀਗਾ, ਹੂੰ ਦੱਸਦੇ ਆ ਕਿ ਉਹਨਾਂ ਵਾਸਤੇ ਇਹਨਾਂ ਨੇ ਇੱਕ ਵੀਡੀਓ ਬਣਾ ਕੇ ਘੱਲੀ ਆ, ਜੀ ਜਿਹੜੀ ਮੈਂ ਗੱਲ ਦੱਸ ਰਿਹਾ ਕਿ ਦਿਲ ਨੂੰ ਹਲੂਲਣ ਵਾਲੀ ਹੈ। ਕਹਿੰਦੇ ਕਿ ਜਿਵੇਂ ਉਹ ਆਈਐਸ ਵਾਲੇ ਕਤਲ ਕਰਦੇ ਆ ਤੇ ਜਾਂ ਜਿੱਦਾਂ ਮਤਲਬ ਕਿ ਤਾਲਿਬਾਨੀ ਹਲਾਲ ਕੀਤਾ, ਗਰਦਨ ਲਾਈ ਆ, ਉਸ ਤੋਂ ਬਾਅਦ ਅੰਗ ਕੱਟੇ ਗਏ ਨੇ ਤੇ ਵੀਡੀਓ ਬਣਾਈ ਗਈ ਹੈ, ਵੀਡੀਓ ਸ਼ੂਟ ਹੋਇਆ ਬਕਾਇਦਾ। ਔਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਜਿਹੜਾ ਆ ਉਹ ਮਤਲਬ ਕਿ ਸੈਂਡ ਕੀਤਾ ਗਿਆ ਬਾਅਦ ਦੇ ਵਿੱਚ। ਠੀਕ ਹੈ। ਤੁਸੀਂ ਇਹ ਦੇਖੋ ਕਿ ਚੱਲ ਕੀ ਰਿਹਾ ਹੈ। ਹੂੰ ਹੈਰਾਨ ਵਾਲੀ, ਸੁਣ ਕਰਨ ਵਾਲੀ ਗੱਲ ਹੈ ਨਾ, ਜੀ ਜੀ ਕਿ ਕਿਸ ਤਰੀਕੇ ਦੇ ਨਾਲ ਕੋਈ ਬੰਦਾ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ, ਕੋਈ ਗਰੁੱਪ ਆਪਣੇ ਆਪ ਨੂੰ ਵਫਾਦਾਰ ਦਰਸਾਉਣ ਵਾਸਤੇ ਇੱਕ ਬੰਦੇ ਦਾ, ਆਮ ਬੰਦੇ ਦਾ, ਸਧਾਰਨ ਬੰਦੇ ਦਾ ਕਤਲ ਕਰਦੇ ਨੇ, ਤੇ ਕਤਲ ਏਦਾਂ ਕਰਦੇ ਨੇ ਜੀ ਜਿੱਦਾਂ ਆਈਐਸ ਵਾਲੇ ਕਰਦੇ ਸੀਗੇ। ਆਈਐਸ ਤੋਂ ਵੀ ਭੈੜਾ ਹੈ ਜੀ ਜੀ ਤੇ ਇਹ 2 ਜਣੇ ਇਹਨਾਂ ਨੇ ਫੜੇ ਨੇ ਤੇ ਇਹ ਕਾਫੀ ਵੱਡੀ ਗੱਲ ਨਿਕਲ ਕੇ ਆ ਰਹੀ ਹੈ ਦਿੱਲੀ ਚੋਂ ਕਿ 4-5 ਬੰਦਿਆਂ ਦੀ ਇਹਨਾਂ ਨੇ ਹੱਤਿਆ ਕਰਨੀ ਸੀ ਤੇ 4-5 ਲੀਡਰ ਸੀ।